ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਯਾਨੀ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਾਡੇ ਸਭ ਵੇਖਣ ਅਤੇ ਸੁਣਨ ਵਾਲੇ ਸਰੋਤਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਨੂੰ। ਜੀ ਬਹੁਤ ਧੰਨਵਾਦ ਤੁਹਾਡਾ ਪ੍ਰਵੀਨ ਜੀ। ਮੇਰੇ ਵੱਲੋਂ ਵੀ ਸਭ ਸੁਣਨ ਵਾਲੇ ਸਰੋਤਿਆਂ ਨੂੰ ਔਰ ਸਭ ਦੇਖਣ ਵਾਲੇ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ਼੍ਰੀ ਅਕਾਲ। ਇਹ ਪੰਜਾਬੀ ਰੇਡੀਓ ਯੂਐਸਏ ਦਾ ਫ੍ਰੈਸਨੋ ਸਟੂਡੀਓਜ਼ ਹੈ, ਜਿੱਥੇ ਅੱਜ 17 ਸਤੰਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 18 ਸਤੰਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਅਸੀਂ ਆ ਗਏ ਹਾਂ ਤੁਹਾਡੇ ਵਾਸਤੇ ਪਿਛਲੀਆਂ 24 ਘੰਟੇ ਦੀਆਂ ਉਹ ਵੱਡੀਆਂ ਖਬਰਾਂ ਲੈ ਕੇ ਜਿਹੜੀਆਂ ਪਾਕਿਸਤਾਨ ਦੇ ਨਾਲ ਜੁੜੀਆਂ, ਔਰ ਇਹ ਖਬਰਾਂ ਅਸੀਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕਰਨੇ ਆ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ 408-272-5200 408-272-5200। ਮਸੂਦ ਜੀ ਬਾਤ ਨੇ ਪਹਿਲੀ ਖਬਰ ਹਲੇ ਪਾਕਿਸਤਾਨ ਅਤੇ ਸਾਊਦੀ ਅਰਬ ਵਿਚਕਾਰ ਸਮਝੌਤਾ ਹੋ ਗਿਆ ਹੈ ਕਿ ਜੇ ਕਿਸੇ ਇੱਕ ਤੇ ਹਮਲਾ ਹੋਇਆ ਤੇ ਉਹ ਦੂਜੇ ਤੇ ਹਮਲਾ ਸਮਝਿਆ ਜਾਏਗਾ। ਜੀ ਬਹੁਤ ਵੱਡਾ ਤਾਰੀਖੀ ਸਮਝੌਤਾ ਹੈ ਜਿਹੜਾ ਮੈਂ ਇਹਨੂੰ ਗਰਦਾਨਣਾ ਆ, ਸ਼ੁਮਾਰ ਕਰਨਾ ਹੈ ਜਾਂ ਗਿਣਨਾ ਆ। ਔਰ ਇਹ ਸਮਝੌਤਾ ਐਨ ਉਸ ਵੇਲੇ ਹੋਇਆ ਜਦੋਂ ਪਾਕਿਸਤਾਨ ਔਰ ਭਾਰਤ ਦੀ ਲੜਾਈ ਮੁੱਕੀ ਹੈ। ਉਸ ਤੋਂ ਬਾਅਦ ਪਾਕਿਸਤਾਨ ਦੀ ਜਿਹਨੂੰ ਕਹਿੰਦੇ ਨੇ ਕਿ ਚੜਾਈ ਤੇ ਚੜਾਈ ਹੈ ਜਿਹੜੇ ਕਹਿ ਲਵੋ ਕਿ ਆਲਮੀ ਪੰਡਤ ਨੇ ਜਾਂ ਇਹਨਾਂ ਦੂਸਰੇ ਮੁਲਕਾਂ ਦੇ ਨਾਲ ਤਾਲੁਕ ਵਾਸਿਆਂ ਦੇ ਮਾਮਲਿਆਂ ਤੇ ਨਜ਼ਰ ਰੱਖਣ ਵਾਲੇ ਨੇ, ਉਹ ਕਹਿੰਦੇ ਨੇ ਕਿ ਇਸ ਵੇਲੇ ਪਾਕਿਸਤਾਨ ਆਪਣੀ ਪੂਰੀ ਚੜਾਈ ਦੇ ਵਿੱਚ ਹੈ। ਹੁਣ ਸਾਊਦੀ ਅਰਬ ਦੇ ਨਾਲ ਪਾਕਿਸਤਾਨ ਦਾ ਵਾਹ ਆ ਜਿਹੜਾ ਉਹ ਪਿਛਲੇ ਕੋਈ 8 ਦੇ ਆਕੜਿਆਂ ਦਾ ਆ। ਇਹ ਇੱਕ ਧਾਰਮਿਕ ਕਹਿ ਲਵੋ ਕਿ ਆਪਸ ਵਿੱਚ ਜੁੜਤ ਹੈ, ਇਮੋਸ਼ਨਲ ਵੀ ਹੈ। ਇਹ ਸਾਰਾ ਇਹਦੇ ਤੋਂ ਬਾਅਦ ਹੁਣ ਬਕਾਇਦਾ ਇਹ ਸਮਝੌਤਾ ਜਿਹੜਾ ਉਹਦੇ ਉੱਤੇ ਦਸਤਖਤ ਹੋਏ ਔਰ ਇਹਦੇ ਉੱਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੇ ਔਰ ਸਾਊਦੀ ਅਰਬ ਦੇ ਜਿਹੜੇ ਪ੍ਰਧਾਨ ਨੇ ਸ਼ਹਿਜ਼ਾਦਾ ਮੁਹੰਮਦ ਬਿਨ ਸੁਲਮਾਨ, ਉਹਨਾਂ ਨੇ ਜੀ ਜੱਦਾ ਦੇ ਵਿੱਚ ਬਕਾਇਦਾ ਇਹਦੇ ਤੇ ਜੱਦਾ ਕਹਿੰਦੇ ਆ ਸਾਊਦੀ ਅਰਬ ਦਾ ਕੈਪੀਟਲ ਰਿਆਜ਼, ਉੱਥੇ ਇਹਦੇ ਤੇ ਸਾਈਨ ਕੀਤੇ। ਇਸ ਮੌਕੇ ਤੇ ਪਾਕਿਸਤਾਨੀ ਫੌਜ ਮੁਖੀ ਨੇ ਜਿਹੜੇ ਉਹ ਵੀ ਮੌਜੂਦ ਸਨ, ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਇਸਹਾਕ ਡਾਰ ਹੋਣੇ ਵੀ ਸਨ, ਜਿਹੜੇ ਇਨਫੋਰਮੇਸ਼ਨ ਔਰ ਬ੍ਰੌਡਕਾਸਟਿੰਗ ਦੇ ਵਜ਼ੀਰ ਨੇ ਅਤਾ ਤਾਰੜ, ਖਾਜਾ ਆਸਫ ਹੋਣੇ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ, ਸਾਰੀ ਪਾਕਿਸਤਾਨੀ ਕਹਿ ਲਵੋ ਕਿਚਨ ਕੈਬਨਿਟ ਜਿਹੜੀ ਉੱਥੇ ਪਹੁੰਚੀ ਹੋਈ ਸੀਗੀ। ਔਰ ਇਹ ਸਮਝੌਤੇ ਦੇ ਤਹਿਤ ਸਾਊਦੀ ਅਰਬ ਨੂੰ ਕਿਤੇ ਰਾਖੀ ਦੀ ਲੋੜ ਪੈਂਦੀ ਹੈ ਤੇ ਪਾਕਿਸਤਾਨ ਆਪਣੀਆਂ ਫੌਜਾਂ ਹਾਜ਼ਰ ਕਰੇਗਾ। ਔਰ ਇਹ ਮਾਮਲਾ ਐਨ ਉਸ ਵੇਲੇ ਬਣ ਰਿਹਾ ਜਦੋਂ ਇਸਰਾਈਲ ਪੂਰੇ ਗਲਫ ਦੇ ਖਿੱਤੇ ਦੇ ਉੱਤੇ ਨਜ਼ਰ ਲਾਈ ਬੈਠਾ ਹੈ, ਜਾਂ ਉਹਦੀਆਂ ਬਿਆਨਬਾਜ਼ੀਆਂ ਜਿਹੜੀਆਂ ਆ ਰਹੀਆਂ ਕਿ ਗਲਫ ਦਾ ਸਾਰਾ ਨਕਸ਼ਾ ਜਿਹੜਾ ਬਦਲ ਦਿੱਤਾ ਜਾਏਗਾ। ਉਦੋਂ ਪਾਕਿਸਤਾਨ ਦਾ ਤੇ ਸਾਊਦੀ ਅਰਬ ਦਾ ਇਹ ਸਮਝੌਤਾ ਹੈ ਜਿਹੜਾ ਇਹਨੂੰ ਇਸਲਾਮਿਕ ਵਰਲਡ ਇੱਕ ਵੱਡੇ ਧਮਾਕੇ ਦੇ ਤੌਰ ਤੇ ਵੇਖ ਰਿਹਾ। ਆਖਿਆ ਇਹ ਜਾ ਰਿਹਾ ਕਿ ਪਾਕਿਸਤਾਨ ਨੇ ਕਤਰ ਨੂੰ ਵੀ ਆਫਰ ਕਰਤਾ ਹੈ ਕਿ ਤੈਨੂੰ 에ਅਰ ਫੋਰਸ ਚਾਹੀਦੀ ਹੈ, ਸਾਡੀ ਹਾਜ਼ਰ ਆ। ਤੈਨੂੰ ਕੋਈ ਨੇਵੀ ਦੀ ਫੌਜ ਦੀ ਲੋੜ ਆ, ਸਾਡੀ ਹਾਜ਼ਰ ਆ। ਸਮੁੰਦਰੀ ਫੌਜ ਤੈਨੂੰ ਆਰਮੀ ਚਾਹੀਦੀ ਹੈ ਤੇ ਸਾਡੀ ਫੌਜ ਹਾਜ਼ਰ ਹੈ। ਜਦੋਂ ਕਹੇਗਾ ਇੱਥੇ ਆ ਕੇ ਤੇ ਅੱਡੇ ਨੇ ਜਿਹੜੇ ਉਹ ਸਾਂਭ ਲਾਂਗੇ। ਕਹਿੰਦੇ ਕਿ ਅੰਦਰ ਖਾਤੇ 'ਚ ਇਹ ਵੀ ਗੱਲਾਂ ਜਿਹੜੀਆਂ ਚੱਲਣ ਡੀਆਂ। ਔਰ ਉਹਦੇ ਨਾਲ ਹੀ ਸਾਊਦੀ ਅਰਬ ਨਾਲ ਇਹ ਸਮਝੌਤਾ ਹੋ ਸਕਦਾ ਕੱਲ ਨੂੰ ਕਿਸੇ ਹੋਰ ਅਰਬ ਮੁਲਕ ਦੇ ਨਾਲ ਸਮਝੌਤਾ ਸਾਹਮਣੇ ਆ ਜਾਵੇ। ਔਰ ਇਹ ਸਮਝੌਤਾ ਇਹ ਨਹੀਂ ਕਿ ਸਿਰਫ ਸਾਊਦੀ ਅਰਬ ਦੀ ਪਾਕਿਸਤਾਨ ਨੇ ਰਾਖੀ ਕਰਨੀ, ਬਲਕਿ ਇਹ ਹੈ ਕਿ ਪਾਕਿਸਤਾਨ ਤੇ ਕੋਈ ਹਮਲਾ ਕਰਦਾ ਆ, ਭਾਵੇਂ ਭਾਰਤ ਜਾਂ ਕਿਸੇ ਹੋਰ ਪਾਸੇ ਪਾਕਿਸਤਾਨ ਤੇ ਚੜਾਈ ਹੁੰਦੀ ਹੈ ਤੇ ਸਾਊਦੀ ਅਰਬ ਇਹ ਸਮਝੇਗਾ ਕਿ ਇਹ ਹਮਲਾ ਉਹਦੇ ਉੱਤੇ ਕੀਤਾ ਗਿਆ। ਇਹਨੂੰ ਇਸ ਕਰਕੇ ਇੱਕ ਵੱਡੇ ਸਮਝੌਤੇ ਦੇ ਤੌਰ ਤੇ ਦੇਖਿਆ ਜਾ ਰਿਹਾ ਕਿ ਇਸ ਮੌਕੇ ਤੇ ਜਦੋਂ ਕਹਿ ਲਵੋ ਕਿ ਜਿਓ ਪੋਲੀਟੀਕਲ ਹੈ ਜਿਹੜੀ ਜਾਂ ਆਲਮੀ ਸਿਆਸਤ ਹੈ ਜਿਹੜੀ ਉਹ ਆਪਣਾ ਮੁੱਖ ਮਾਂਦਰਾ ਬਦਲਣ ਡਈ ਹੈ, ਉਹਦੇ ਵਿੱਚ ਇਹਨੂੰ ਇੱਕ ਤਗੜੇ ਸਮਝੌਤੇ ਦੇ ਤੌਰ ਤੇ ਜਾਣਿਆ ਜਾ ਰਿਹਾ ਜੀ ਮਸੂਦ ਵੱਧ ਨੇ ਅਗਲੀ ਖਬਰ ਹਲੇ ਬਲੋਚਿਸਤਾਨ ਚ ਅੱਤਗਰਦਾਂ ਵੱਲੋਂ ਲਗਾਤਾਰ ਹਮਲਿਆਂ, ਮੁਕਾਬਲਿਆਂ ਅਤੇ ਹਲਾਕਤਾਂ ਦੀਆਂ ਇਤਲਾਹਾਂ ਆ ਰਹੀਆਂ ਨੇ। ਕੀ ਖਬਰ ਹੈ ਜੀ? 24 ਘੰਟੇ ਪਿਛਲੇ ਨੇ ਜਿਹੜੇ ਇਹ ਬਲੋਚਿਸਤਾਨ ਦੇ ਵਿੱਚ ਬਹੁਤ ਹੀ ਭਾਰੇ ਗੁਜ਼ਰੇ ਨੇ ਔਰ ਸਾਡੇ ਤੱਕ ਜਿਹੜੀਆਂ ਇਤਲਾਹਾਂ ਆਈਆਂ ਨੇ ਅੱਡੋ ਅੱਡ ਮਾਮਲੇ ਨੇ ਜਿਹੜੇ ਉਹਨਾਂ ਦੇ ਵਿੱਚ ਹਮਲੇ ਵੀ ਹੋਏ ਆ। ਇਹ ਮੰਗਲਵਾਰ ਤੋਂ ਸ਼ੁਰੂ ਹੋਣ ਵਾਲਾ ਕੰਮ ਜਿਹੜਾ ਡੇਰਾ ਬੂਟੀ ਤੋਂ ਸ਼ੁਰੂ ਹੋਇਆ ਸੀਗਾ, ਤਹਿਸੀਲ ਸੋਈ ਤੋਂ, ਜਿੱਥੇ ਬਰੂਦੀ ਸੁਰੰਗ ਆ ਜਿਹੜੀ, ਉਹਦੇ 2 ਧਮਾਕੇ ਨੇ ਜਿਹੜੇ ਉਹ ਸਾਹਮਣੇ ਆਏ। ਫਿਰ ਡੇਰਾ ਬੂਟੀ ਦੇ ਵਿੱਚ ਹੀ ਲੇਵਿਸ ਫੋਰਸ ਦਾ ਇੱਕ ਜ਼ਿੰਮੇਦਾਰ ਅਜ਼ੀਜ਼ੁੱਲਾ, ਉਹਦੇ ਸਮੇਤ 3 ਲੋਕ ਨੇ ਜਿਹੜੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਇਸੇ ਇਲਾਕੇ ਦੇ ਵਿੱਚ ਫਿਰ ਖੇਤੀ ਰਕਬਾ ਹੈ ਜਿਹੜਾ, ਉੱਥੇ ਨਾਮਾਲੂਮ ਬੰਦੇ ਨੇ ਜਿਹੜੇ ਅਣਜਾਣੇ ਉਹਨਾਂ ਵੱਲੋਂ ਬਰੂਦੀ ਸੁਰੰਗਾਂ ਨੇ ਜਿਹੜੀਆਂ ਉਹ ਲਾ ਦਿੱਤੀਆਂ ਗਈਆਂ। ਉਸ ਧਮਾਕੇ ਦੇ ਵਿੱਚ ਇੱਕ ਬੀਬੀ ਹੈ ਜਿਹੜੀ ਉਹ ਜਾਨ ਹੋ ਗਈ। ਦੂਜਾ ਧਮਾਕਾ ਜਿਹੜਾ ਉਹਦੇ ਚ ਇੱਕ ਬਜ਼ੁਰਗ ਬੰਦਾ ਔਰ 2 ਹੋਰ ਲੋਕ ਨੇ ਜਿਹੜੇ ਉਹ ਗਏ ਔਰ ਇੱਕ ਬੱਚੀ ਜਿਹੜੀ ਉਹ ਫੱਟਰ ਹੋਈ। ਇਸ ਤਰ੍ਹਾਂ ਹੀ ਇਹਨਾਂ ਵਾਕਿਆਂ ਦੀ ਜ਼ਿੰਮੇਵਾਰੀ ਹਜੇ ਤੱਕ ਕਿਸੇ ਨੇ ਕਬੂਲੀ ਤੇ ਨਹੀਂ, ਪਰ ਪਾਕਿਸਤਾਨੀ ਸਰਕਾਰ ਨੂੰ ਸ਼ੱਕ ਆ ਕਿ ਬਲੋਚ ਅੱਤਗਰਦ ਨੇ ਜਿਹੜੇ ਲੜਾਕੂ ਨੇ ਜਿਹੜੇ BLA ਔਰ ਤਾਲਿਬਾਨ, ਇਹਨਾਂ ਦੋਹਾਂ ਦੇ ਉੱਤੇ ਸ਼ੁਬਾ ਜਿਹੜਾ ਉਹ ਗੈਰ ਸਰਕਾਰੀ ਆਪਣਾ ਸਰਕਾਰੀ ਜ਼ਰੀਏ ਨਾ ਜ਼ਾਹਰ ਕਰਨ ਦੀ ਸ਼ਰਤ ਦੇ ਉੱਤੇ ਸਾਨੂੰ ਦੱਸ ਰਹੇ ਨੇ। ਫਿਰ ਇਸ ਤੋਂ ਬਾਅਦ ਸੂਬਾ ਖੈਬਰ ਪਖਤੂਨਖਵਾ ਹੈ ਜਿਹੜਾ ਉਹਦੇ ਨਾਲ ਜੁੜਦਾ ਜਿਹੜਾ ਬਲੋਚਿਸਤਾਨ ਦਾ ਜ਼ਿਲ੍ਹਾ ਹੈ ਸ਼ਿਰਾਨੀ, ਉੱਥੇ ਅੱਤਗਰਦਾਂ ਨੇ ਹਮਲਾ ਕੀਤਾ ਬਲੋਚਿਸਤਾਨ ਕਾਂਸਟੇਬਲੀ ਤੇ। ਉਹਨਾਂ 'ਚ ਇੱਕ ਕਹਿ ਲਵੋ ਕਿ ਜਿਹੜਾ ਸਰਕਾਰੀ ਜ਼ਿੰਮੇਦਾਰ ਆ ਉਹਨੂੰ ਕਤਲ ਕਰ ਦਿੱਤਾ ਗਿਆ। 2 ਨੇ ਜਿਹੜੇ ਉਹ ਫੱਟਰ ਨੇ। ਸ਼ਿਰਾਨੀ ਦੇ ਡਿਪਟੀ ਕਮਿਸ਼ਨਰ ਹਜ਼ਰਤ ਵਲੀ ਕਾਕੜ ਦਾ ਆਖਣਾ ਹੈ ਕਿ ਮੀਰ ਅਲੀ ਖੇਲ ਦਾ ਇਲਾਕਾ ਆ
ਜਿੱਥੇ ਕੱਲ ਰਾਤ ਨੂੰ ਪੁਲਿਸ ਔਰ ਲੇਵੀਜ਼ ਦੇ ਥਾਣਿਆਂ ਦੇ ਉੱਤੇ ਹਮਲਾ ਹੋਇਆ। ਅੱਧੇ ਘੰਟੇ ਤੱਕ ਅੰਨ੍ਹੇਵਾਹ ਦੋਵੇਂ ਪਾਸਿਓਂ ਨੇ ਜਿਹੜੀਆਂ ਉਹ ਫਾਇਰਿੰਗ ਚੱਲਦੀ ਰਹੀ। ਔਰ ਫਿਰ ਅਬਦੁਲ ਗਫੂਰ ਮਕਸੀ ਜਿਹੜਾ ਡਾਇਰੈਕਟਰ ਜਨਰਲ ਲੇਵੀ ਫੋਰਸ ਆ, ਉਹਦਾ ਇਹ ਆਖਣਾ ਹੈ ਕਿ ਅਤਿਗਰਦਾਂ ਦਾ ਹਮਲਾ ਹੈ ਜਿਹੜਾ ਅੱਧਾ ਘੰਟਾ ਨਹੀਂ ਜੀ 2 ਘੰਟੇ ਚੱਲਦਾ ਰਿਹਾ। 2 ਘੰਟੇ ਤੱਕ ਇੱਕ ਦੂਜੇ ਤੇ ਗੋਲੀਆਂ ਨੇ ਜਿਹੜੀਆਂ ਵਰਾਂਦੇ ਰਹੇ। ਉਸ ਤੋਂ ਬਾਅਦ ਬਲੋਚਿਸਤਾਨ ਕਾਂਸਟੇਬਲਰੀ ਦਾ ਇੱਕ ਆ ਜਿਹੜਾ ਉਹ ਜਵਾਨ ਮਾਰਿਆ ਗਿਆ, ਬਕੌਲ ਉਹਨਾਂ ਦੇ 2 ਫੱਟਰ ਨੇ, ਜਦ ਕਿ ਇੱਕ ਨੂੰ ਅਗਵਾ ਕਰਕੇ ਹਮਲਾ ਕਰਨ ਵਾਲੇ ਜਿਹੜੇ ਨਾਲ ਲੈ ਗਏ। 2 ਘੰਟਿਆਂ ਦੇ ਮੁਕਾਬਲੇ ਤੋਂ ਬਾਅਦ ਤੁਹਾਡਾ ਇੱਕ ਬੰਦਾ ਹੀ ਉਹ ਚੁੱਕ ਕੇ ਲੈ ਗਏ। ਹੁਣ ਅੱਗੇ ਪਹਿਲਾਂ ਉਹਨਾਂ 2 ਅਸਿਸਟੈਂਟ ਕਮਿਸ਼ਨਰ ਚੁੱਕੇ ਸਨ, ਉਹਨਾਂ ਦੇ ਵਿੱਚੋਂ ਇੱਕ ਸੁਣਿਆ ਕਿ ਰਿਹਾ ਹੋਇਆ ਆ, ਪਤਾ ਨਹੀਂ ਹੁਣ ਕੀ ਇਹਨਾਂ ਦੇ ਬਦਲੇ ਹੋਇਆ। ਇਹ ਤਾਜ਼ਾ ਮਾਮਲਾ ਹੋ ਗਿਆ ਆ। ਇਲਾਕੇ ਦਾ ਸਰਚ ਆਪਰੇਸ਼ਨ ਹੋ ਗਿਆ, ਨਾਕਾਬੰਦੀ ਕਰ ਲਈ ਹੈ, ਲੱਭ ਰਹੇ ਹੈ, ਕਿਹਨੂੰ ਲੱਭ ਰਹੇ ਹੈ? ਇਹ ਜੋ ਹੋਣਾ ਸੀਗਾ ਉਹ ਹੋ ਚੁੱਕਿਆ। ਉਹ ਇੱਕ ਸਰਕਾਰੀ ਮੁਲਾਜ਼ਮ ਚੁੱਕ ਕੇ ਨਾਲ ਲੈ ਗਏ ਨੇ। ਸੋ ਬਲੋਚਿਸਤਾਨ ਦੇ ਪਿਛਲੇ 24 ਘੰਟੇ ਨੇ ਜਿਹੜੇ ਇਹ ਕਾਫੀ ਭਾਰੀ ਮਾਲੂਮ ਹੋਏ ਜੀ। ਅਗਲੀ ਖਬਰ ਵਾਲੇ ਵਾਦਿਆਂ ਮਸੂਦ, ਇਮਰਾਨ ਖਾਨ ਹੋਰਾਂ ਨੇ ਜੇਲ੍ਹ ਚੋਂ ਆਪਣੀ ਭੈਣ ਅਲੀਮਾ ਖਾਨ ਰਾਹੀਂ ਫੌਜ ਮੁਖੀ ਨੂੰ ਸੁਨੇਹਾ ਭੇਜਿਆ। ਕੀ ਸੁਨੇਹਾ ਭੇਜਿਆ? ਸੁਨੇਹਾ ਉਹਨਾਂ ਨੇ ਇਹ ਭੇਜਿਆ ਕਿ ਜਨਰਲ ਯਾਹੀਆ ਨੇ ਜਦੋਂ ਮੁਲਕ ਦੇ ਉੱਤੇ ਆਪਣਾ ਰਾਜ ਹੈ ਜਿਹੜਾ ਉਹਨੂੰ ਕਾਇਮ ਰੱਖਣਾ ਸੀ, ਤਗੜੀਆਂ ਕਰਨਾ ਸੀਗਾ, ਉਹਨੇ ਵੀ ਇਸੇ ਤਰ੍ਹਾਂ ਇਹੋ ਕੁਛ ਹੀ ਕੀਤਾ। ਤੇ ਹੁਣ ਦੇ ਆਸਮ ਮੁਨੀਰ ਹੋਣੇ ਜਿਹੜੇ ਪਾਕਿਸਤਾਨੀ ਫੌਜ ਮੁਖੀ ਨੇ, ਫੀਲਡ ਮਾਰਸ਼ਲ ਨੇ, ਉਹ ਸੁਣ ਲੈਣ ਕਿ ਜੇ ਉਹ ਸਮਝਦੇ ਨੇ ਕਿ ਮੈਂ ਕਮਜ਼ੋਰ ਪੈ ਜਾਵਾਂਗਾ, ਉਹ ਮੈਨੂੰ ਤੋੜ ਦੇਗਾ, ਮੈਂ ਨੀਵਾਂ ਹੋ ਜਾਵਾਂਗਾ, ਮੈਂ ਲਿਫ ਜਾਵਾਂਗਾ, ਤੇ ਯਾਦ ਰੱਖੋ ਨਾ ਕੋਈ ਸਮਝੌਤਾ ਕਰਾਂਗਾ, ਨਾ ਲਿਫਾਂਗਾ ਤੇ ਨਾ ਕਮਜ਼ੋਰ ਹੋਵਾਂਗਾ। ਯਾਹੀਆ ਵਾਲਾ ਦੌਰ ਹੈ ਜਿਹੜਾ ਉਹੀ ਆਇਆ ਪਿਆ। ਸਾਡੀ ਸਿਆਸੀ ਪਾਰਟੀ ਹੈ ਜਿਹੜੀ ਉਹਨੂੰ ਬਿਲਕੁਲ ਮਿਹ ਕੱਢ ਦਿੱਤੀ ਗਈ, ਉਹਨੂੰ ਤੋੜ ਮਰੋੜ ਕੇ ਉਹਦੇ ਉੱਤੇ ਜ਼ੁਲਮ ਕਰਕੇ, ਪਰ ਅਸੀਂ ਲਿਫਣ ਵਾਲੇ ਨਹੀਂ। ਇਹ ਕਹਿੰਦੇ ਨੇ ਹਲੀਮਾ ਖਾਨ ਹੋਣੇ ਜਿਹੜੀਆਂ ਕਿ ਇਮਰਾਨ ਖਾਨ ਦੀ ਭੈਣ ਨੇ, ਜਿਨ੍ਹਾਂ ਨੇ ਤੋਸ਼ਾਖਾਨਾ 2 ਕੇਸ ਆ ਜਿਹੜਾ ਉਹਦਾ ਟ੍ਰਾਇਲ ਚੱਲ ਰਿਹਾ ਇਸ ਵੇਲੇ ਅਡਿਆਲਾ ਜੇਲ੍ਹ ਦੇ ਅੰਦਰ ਹੀ ਬਣੀ ਜਿਹੜੀ ਅਦਾਲਤ ਆ ਉਹਦੇ ਅੰਦਰ। ਉੱਥੇ ਉਹਦੀ ਇਮਰਾਨ ਖਾਨ ਦੇ ਨਾਲ ਦੂਬ ਮੁਲਾਕਾਤ ਵੀ ਹੋਈ ਔਰ ਉਸ ਤੋਂ ਬਾਅਦ ਅਡਿਆਲਾ ਜੇਲ੍ਹ ਦੇ ਬਾਹਰ ਆ ਕੇ ਉਹਨੇ ਮੀਡੀਆ ਨੂੰ ਇਹ ਜਿਹੜਾ ਆ ਬਿਆਨ ਦਿੱਤਾ ਔਰ ਇਹ ਵੀ ਆਖਿਆ ਕਿ ਮੀਡੀਆ ਜਿਹੜਾ ਇਹਨੂੰ ਪੂਰੀ ਤਰ੍ਹਾਂ ਫੌਜ ਨੇ ਕੰਟਰੋਲ ਕੀਤਾ ਹੋਇਆ, ਕੋਈ ਹੱਕ ਸੱਚ ਗੱਲ ਜਿਹੜੀ ਉਹ ਸਾਹਮਣੇ ਨਹੀਂ ਆਉਣ ਦੀ। ਸਾਡਾ ਜਿਹੜਾ ਬਿਆਨ ਆ ਇਹ ਵੀ ਮੈਂ ਜਿਹੜੀ ਤੁਹਾਨੂੰ ਰੈਫਰੈਂਸ ਸਾਰੇ ਦੇ ਰਹੇ ਹਾਂ, BBC ਨੇ ਕੋਟ ਕੀਤੇ ਨੇ। ਪਾਕਿਸਤਾਨੀ ਮੀਡੀਆ ਜਿਹੜਾ ਉਹਦੇ ਉੱਤੇ ਚੁੱਪਚਾਪ ਜਿਹੜੀ ਉਹ ਵੇਖਣ ਨੂੰ ਮਿਲ ਰਹੀ ਹੈ। ਇਹ ਬੜੇ ਜਿਹੜੇ ਕਹਿੰਦੇ ਨੇ ਕਿ ਤਗੜੇ ਇਹ ਬਿਆਨ ਨੇ ਜਿਹੜੇ ਸਾਹਮਣੇ ਆਏ, ਜਿਹਦੇ ਚ ਇਹ ਵੀ ਆਖਿਆ ਇਮਰਾਨ ਖਾਨ ਨੇ ਕਿ 26ਵਾਂ ਕਨਸਟੀਟਿਊਸ਼ਨਲ ਜਾਂ ਆਇਨੀ ਬਦਲਾਅ ਕਰਕੇ ਬਕਾਇਦਾ ਨਿਜ਼ਾਮ ਹੈ ਜਿਹੜਾ ਉਹਦੇ ਚ ਅਦਾਲਤਾਂ ਨੂੰ ਵੀ ਕੰਟਰੋਲ ਕੀਤਾ ਗਿਆ। ਪਰ ਇਹਨਾਂ ਸਭ ਕੁਝ ਕਰਨ ਦੇ ਬਾਵਜੂਦ ਇਹ ਲੋਕ ਸੁਣਨੇ ਪਾਕਿਸਤਾਨੀ ਫੌਜ ਮੁਖੀ ਨੂੰ ਮੁਖਾਤਬ ਕੀਤਾ ਆ ਕਿ ਮੈਨੂੰ ਨੀਵਾ ਨਹੀਂ ਕੀਤਾ ਜਾ ਸਕਦਾ, ਮੈਂ ਝੁਕਾਂਗਾ ਨਹੀਂ, ਮੈਂ ਕੋਈ ਸਮਝੌਤਾ ਨਹੀਂ ਕਰਾਂਗਾ। ਠੀਕ ਹੈ ਮਸੂਦ, ਬਾਦ ਨੇ ਅਗਲੀ ਖਬਰ ਹਲੇ ਜਸਟਿਸ ਤਾਰਕ ਜਹਾਂਗੀਰੀ ਨੂੰ ਜਾਲੀ ਡਿਗਰੀ ਦੇ ਰੋਲੇ 'ਚ ਕੰਮਕਾਰ ਕਰਨ ਤੋਂ ਰੋਕ ਦਿੱਤਾ ਗਿਆ ਤੇ ਵਕੀਲਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ। ਮੈਂ ਪਹਿਲਾਂ ਤਾਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਜਸਟਿਸ ਦੀ ਡਿਗਰੀ ਜਾਲੀ ਸੀਗੀ, ਉਹਨੇ ਵਕਾਲਤ ਕਿੱਦਾਂ ਕਰ ਲਈ? ਜਦੋਂ ਕਿਤੇ ਸਰਕਾਰੀ ਨੌਕਰੀ ਕਰੀਦੀ ਹੈ ਤੇ ਉਦੋਂ ਫਿਰ ਜਾਂਚ ਵੀ ਤੇ ਕਰਾਈਦੀ ਹੈ ਨਾ। ਫਿਰ ਉਹ ਬੰਦਾ ਅੱਡੋ ਅੱਡ ਕਾਨੂੰਨੀ ਸੂਬਾ ਲੈਵਲ ਤੇ ਉਹਦਾ ਮੈਂਬਰ ਰਿਹਾ, ਫਿਰ ਉਹ ਅੱਗੇ ਗਿਆ, ਫਿਰ ਉਹ ਜੱਜ ਬਣ ਗਿਆ। ਹੁਣ ਆ ਕੇ ਪਤਾ ਲੱਗਾ ਕਿ ਇਹ ਡਿਗਰੀ ਜਾਲੀ ਹੈ। ਔਰ ਇਹ ਸ਼ਿਕਾਇਤ ਹੈ ਜਿਹੜੀ ਇਹ ਇੱਕ ਬੰਦਾ ਸੋਸ਼ਲ ਮੀਡੀਆ ਤੇ ਕਰਦਾ ਹੈ, ਜਿਹੜਾ ਕਹਿੰਦਾ ਕਿ 1987 ਚ ਇਹ ਰੋਲ ਨੰਬਰ ਤੇ ਫਲਾਂ ਕੈਂਡੀਡੇਟ ਦਾ ਸੀਗਾ। ਬਈ ਇਹ ਸਵਾਲ ਯੂਨੀਵਰਸਿਟੀ ਨੂੰ ਪੁੱਛੋ ਨਾ ਕਿ ਇਹ ਰੋਲ ਨੰਬਰ ਕਿਹਦਾ ਸੀਗਾ, ਕਿਹਨੂੰ ਦਿੱਤਾ, ਕਿੱਦਾਂ ਅਲਾਟ ਹੋਇਆ, ਕੀ ਸੀਗਾ। ਸੋ ਉਹ ਵਕਾਲਤ ਦੀ ਡਿਗਰੀ ਹੈ ਜਿਹੜੀ ਉਹਨੂੰ ਜਾਲੀ ਕਰਾਰ ਦੇ ਕੇ ਆਖਿਆ ਗਿਆ ਕਿ ਜਦੋਂ ਤੱਕ ਇਹਦਾ ਕੋਈ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਜਸਟਿਸ ਜਹਾਂਗੀਰੀ ਹੋਣੇ ਨੇ ਜਿਹੜੇ ਇਹ ਆਪਣਾ ਕੰਮ ਨਹੀਂ ਕਰ ਸਕਦੇ। ਜ਼ਾਹਰ ਹੈ ਕੋਈ ਸਰਕਾਰ ਮੁਖਾਲਫ ਜਿਹੜਾ ਇੱਕ ਜੱਜ ਹੋਏਗਾ ਉਹਨੂੰ ਖੁੱਡੇ ਲੈਣ ਤੇ ਲਾਉਣਾ ਹੀ ਹੈ ਨਾ। ਤੇ ਇਹ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਜਿਨ੍ਹਾਂ ਤੇ ਕੱਲ 2 ਹਰਾਸਮੈਂਟ ਦੇ ਮਾਮਲਿਆਂ ਦਾ ਤੁਸੀਂ ਚਰਚਾ ਕੀਤਾ ਜਾਂ ਖਬਰ ਦਿੱਤੀ, ਇਹ ਉਹਨਾਂ ਵੱਲੋਂ ਹੀ ਇਹ ਐਕਸ਼ਨ ਹੈ ਜਿਹੜਾ ਇਹ ਲਿਆ ਗਿਆ ਕਿ ਇਹ ਜੱਜ ਕੰਮ ਨਹੀਂ ਕਰੇਗਾ। ਉਧਰੋਂ ਵਕੀਲ ਨੇ ਜਿਹੜੇ ਉਹਨਾਂ ਨੇ ਹੜਤਾਲ ਕਰਤੀ, ਉਹ ਕਹਿੰਦੇ ਅਸੀਂ ਅਦਾਲਤਾਂ 'ਚ ਨਹੀਂ ਜਾਵਾਂਗੇ। ਇਹ ਤੇ ਇਨਸਾਫ ਦਾ ਕਤਲ ਆ। ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਆਪਣੇ ਇਖਤਿਆਰਾਂ ਤੋਂ ਬਾਹਰ ਜਾਣ ਡਿਆ ਹੈ। ਜਦੋਂ ਤੱਕ ਇਲਜ਼ਾਮ ਸਾਬਤ ਨਹੀਂ ਹੁੰਦਾ ਉਦੋਂ ਤੱਕ ਇਹ ਕੰਮ ਜਿਹੜਾ ਇਹ ਨਹੀਂ ਹੋ ਸਕਦਾ। ਕੰਮ ਉਹ ਕਰੇ, ਹਾਂ ਉਹਨੂੰ ਕੋਈ ਖਾਸ ਕੇਸ ਨਾ ਦਵੋ, ਪਰ ਇਹ ਕਿ ਇੱਕ ਜੱਜ ਨੂੰ ਹੀ ਖੁੱਡੇ ਲਾਉਣ ਲਾ ਦੇਣਾ, ਇਹ ਜਿਹੜਾ ਇਹ ਇਨਸਾਫ ਦਾ ਕਤਲ ਆ। ਇਹਦੇ ਤੇ ਵਕੀਲ ਨੇ ਜਿਹੜੇ ਉਹਨਾਂ ਨੇ ਵੀ ਅਦਾਲਤੀ ਬਾਈਕਾਟ ਕਰਤਾ ਜੀ। ਮਸੂਦ ਨੇ ਅਗਲੀ ਖਬਰ ਹਲੇ ਅਰਸ਼ਦ ਨਦੀਮ ਵਰਲਡ ਐਥਲੈਟਿਕਸ ਮੁਕਾਬਲਿਆਂ ਦੇ ਵਿੱਚ ਫਾਈਨਲ 'ਚ ਪਹੁੰਚ ਗਏ ਨੇ ਅਤੇ ਮੈਚ ਰੈਫਰੀ ਦੀ ਮਾਫੀ ਤੋਂ ਬਾਅਦ ਪਾਕਿਸਤਾਨ ਏਸ਼ੀਆ ਕੱਪ ਖੇਡਣ ਲਈ ਰਾਜ਼ੀ ਹੋ ਗਿਆ। ਏਸ਼ੀਆ ਕੱਪ ਪੂਰਾ ਖੇਡਣ ਦਾ ਤੇ ਨਹੀਂ ਪਤਾ ਜੀ, ਪਰ ਹੁਣ ਤੋਂ ਥੋੜਾ ਚਿਰ ਪਹਿਲਾਂ ਪਾਕਿਸਤਾਨ ਨੇ UAE ਦੀ ਕ੍ਰਿਕਟ ਟੀਮ ਨੂੰ ਜਿਹੜਾ ਮੈਚ ਹਰਾਇਆ ਨਾ, ਉਹ ਖੇਡਣ ਲਈ ਰਾਜ਼ੀ ਹੋ ਗਏ। ਔਰ ਇਹ ਮਾਮਲਾ ਉਦੋਂ ਹੋਇਆ ਆਖਰੀ ਵਕਤ ਤੱਕ 1 ਘੰਟਾ ਤੇ ਮੈਚ ਨਹੀਂ ਨਾ ਸ਼ੁਰੂ ਹੋਇਆ। ਟੀਮ ਬੈਠੀ ਰਹੀ ਕਿ ਨਹੀਂ ਜੀ ਅਸੀਂ ਗਰਾਊਂਡ 'ਚ ਨਹੀਂ ਜਾਣਾ, ਜਦ ਤੱਕ ਰੈਫਰੀ ਨੂੰ ਪਤਾ ਨਹੀਂ ਕਰਦੇ। ਉਸ ਤੋਂ ਬਾਅਦ ਐਂਡੀ ਪਾਈ ਕ੍ਰਾਫਟ ਹੋਣੇ ਨੇ ਜਿਹੜੇ, ਉਹਨਾਂ ਨੇ ਪਾਕਿਸਤਾਨੀ ਕਪਤਾਨ ਨੇ ਜਿਹੜੇ ਉਹਨਾਂ ਕੋਲੋਂ ਮਾਫੀ ਮੰਗੀ, ਸੌਰੀ ਕੀਤੀ, ਐਕਸਕਿਊਜ਼ ਕੀਤਾ, ਅਪੋਲੋਜਾਈਜ਼ ਕੀਤਾ। ਉਹਨਾਂ ਨੇ ਕਿਹਾ ਕਿ ਜੀ ਮੈਂ ਹੱਥ ਮਿਲਾਉਣ ਵਾਲਾ ਕੰਮ ਜਿਹੜਾ, ਚਲੋ ਉਹਦੇ ਤੇ ਗੁੱਸਾ ਨਾ ਕਰੋ, ਤੁਸੀਂ ਮੇਰੇ ਕੋਲੋਂ ਗਲਤੀ ਹੋ ਗਈ ਹੈ, ਇਸ ਗਲਤੀ ਨੂੰ ਤੁਸੀਂ ਇਗਨੋਰ ਕਰੋ। ਮੈਂ ਵੀ ਗਰਾਊਂਡ ਦਾ ਹਿੱਸਾ, ਤੁਸੀਂ ਵੀ ਗਰਾਊਂਡ ਦਾ ਹਿੱਸਾ ਜੇ, ਖੇਡ ਹੈ ਜਿਹੜੀ ਉਹਨੂੰ ਖੇਡ ਰੱਖਣਾ ਚਾਹੀਦਾ। ਤੇ ਇਸ ਤਰ੍ਹਾਂ ਕਰਕੇ ਪਾਕਿਸਤਾਨੀ ਕ੍ਰਿਕਟ ਟੀਮ ਹੈ ਜਿਹੜੀ ਉਹ ਗਰਾਊਂਡ 'ਚ ਉਤਰੀ। ਦੂਸਰੇ ਪਾਸੇ ਇਸ ਵੇਲੇ ਅਰਸ਼ਦ ਨਦੀਮ ਹੋਣੇ ਨੇ ਜਿਹੜੇ ਇੱਕ ਵਾਰ ਫਿਰ ਛਾਏ ਨੇ, ਹੀਰੋ ਬਣੇ ਪਏ ਨੇ। ਔਰ ਉਹਨਾਂ ਨੇ ਵਰਲਡ ਐਥਲੈਟਿਕਸ ਮੁਕਾਬਲੇ ਨੇ ਜਿਹੜੇ ਉਹਨਾਂ ਦੇ ਵਿੱਚ ਫਾਈਨਲ ਮੁਕਾਬਲਿਆਂ 'ਚ
ਕੁਆਲੀਫਾਈ ਕਰ ਲਿਆ ਆ। ਔਰ ਇਹ ਆ ਜਿਹੜਾ ਇਹ 85.28 ਮੀਟਰ ਲੰਮੀ ਥਰੋ ਆ ਜਿਹੜੀ ਉਹ ਉਹਨਾਂ ਨੇ ਐਰਕੀ ਮਾਰੀ ਔਰ ਕੁਆਲੀਫਾਈ ਕਰਨ ਵਾਸਤੇ 84.50 ਥਰੋ ਆ ਜਿਹੜੀ ਉਹ ਜ਼ਰੂਰੀ ਸੀਗੀ। ਸੋ 84.85 ਹੈ ਜਿਹੜੀ ਇਹ ਮਾਰੀ ਭਾਰਤ ਦੇ ਨੀਰਜ ਚੋਪੜਾ ਹੋਣਾ ਨੇ, ਉਹ ਵੀ ਪਹੁੰਚ ਗਏ। ਦੋਵਾਂ ਦੇ ਗਰੁੱਪ ਐਰਕੀ ਪ੍ਰਵੀਨ ਵੱਖੋ ਵੱਖ ਨੇ, ਉਹ A ਗਰੁੱਪ ਚ ਨੇ, B ਗਰੁੱਪ ਚ ਨੇ ਔਰ ਆਖਿਆ ਜਾ ਰਿਹਾ ਕਿ ਫਾਈਨਲ ਮੁਕਾਬਲੇ ਨੇ ਜਿਹੜੇ ਉਹਨਾਂ ਵਾਸਤੇ ਜਿਹੜੇ ਐਥਲੀਟ ਹੋਣਗੇ ਜਿਹੜੇ ਸਾਹਮਣੇ ਆਏ ਨੇ ਉਹ 12 ਬਿਹਤਰੀਨ ਥਰੋ ਕਰਨ ਵਾਲੇ ਨੇ ਜਿਹੜੇ ਉਹ ਸਾਹਮਣੇ ਆਣਗੇ, ਉਹਨਾਂ 'ਚ ਮੁਕਾਬਲਾ ਹੋਏਗਾ। ਅਰਸ਼ਦ ਨਦੀਮ ਨੇ ਸਾਰੇ ਦੇਖਣ ਵਾਲੇ, ਸੁਣਨ ਵਾਲੇ, ਚਾਹਤਕਾਰਾਂ ਨੂੰ, ਭੈਣ ਭਰਾਵਾਂ ਨੂੰ, ਹਮਵਤਨਾਂ ਨੂੰ, ਬਾਕੀ ਦੁਨੀਆ ਜਿੰਨੇ ਮੁਹੱਬਤ ਕਰਨ ਵਾਲੇ ਨੇ ਉਹਨਾਂ ਨੂੰ ਆਖਿਆ ਕਿ ਮੇਰੇ ਵਾਸਤੇ ਖਾਸ ਦੁਆ ਕਰਿਆ ਜੇ ਕਿ ਮੈਂ ਐਰਕੀ ਸੁਰਖਰੂ ਹੋ ਕੇ ਔਰ ਚੈਂਪੀਅਨ ਬਣ ਕੇ ਸਾਹਮਣੇ ਆਵਾਂ। ਸੋ ਪਾਕਿਸਤਾਨੀ ਹੁਣ ਅਗਲੇ ਮੁਕਾਬਲੇ ਦੀ ਉਡੀਕ ਰੱਖਣ ਦੇ ਨੇ ਕਿ ਫਾਈਨਲ ਦੇ ਵਿੱਚ ਅਰਸ਼ਦ ਨਦੀਮ ਹੋਣੇ ਨੇ ਜਿਹੜੇ ਐਰਕੀ ਜੇ ਤਮਗਾ ਜਿੱਤ ਜਾਂਦੇ ਨੇ। ਇਹ ਵੀ ਦੱਸ ਦਵਾਂ ਵਰਲਡ ਐਥਲੀਟ ਜਿਹੜੇ ਐਥਲੈਟਿਕਸ ਮੁਕਾਬਲੇ ਨੇ ਇਹਨਾਂ ਦੇ ਵਿੱਚ ਇੱਕੋ ਇੱਕ ਪਾਕਿਸਤਾਨੀ ਐਥਲੀਟ ਹੈ, ਕਿਸੇ ਹੋਰ ਖੇਡ 'ਚ ਕੋਈ ਹੋਰ ਪਾਕਿਸਤਾਨੀ ਨਹੀਂ, ਯਾਨੀ ਪਾਕਿਸਤਾਨ ਦਾ ਇੱਕ ਵਾਹਦ ਉਮੀਦ ਵਾਲਾ ਸਹਾਰਾ ਜਿਹੜਾ ਉਹ ਅਰਸ਼ਦ ਨਦੀਮ ਹੈ ਜੀ। ਮਸੂਦ, ਇਹਦੇ ਨਾਲ ਹੀ ਅਸੀਂ ਅਪਡੇਟ ਪਾਕਿਸਤਾਨ ਚ ਆਪਣੇ ਸਰੋਤਿਆਂ ਕੋਲ ਇਜਾਜ਼ਤ ਲੈਣੀ, ਪਰ ਜਾਣ ਤੋਂ ਪਹਿਲੇ ਉਹੀ ਗੱਲ ਹੈ ਜਿਹੜੀ ਅਸੀਂ ਜੀ ਸਾਡਾ ਇਹ ਜਿਹੜਾ ਖਬਰਾਂ ਦਾ ਬੁਲੇਟਿਨ ਜਿਹਨੂੰ ਅਪਡੇਟ ਪਾਕਿਸਤਾਨ ਆਖਿਆ ਜਾਂਦਾ, ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਨੈਟਵਰਕ ਔਰ ਇੰਟਰਨੈਸ਼ਨਲ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਸਾਰੇ ਡਿਜੀਟਲ ਪਲੇਟਫਾਰਮਸ ਯਾਨੀ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ, YouTube ਤੇ, ਇੰਸਟਾਗ੍ਰਾਮ ਤੇ, ਟਿਕਟੌਕ ਤੇ ਪੇਸ਼ ਕੀਤਾ ਜਾਂਦਾ ਹੈ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ 408272 5200 4082725200। ਇਹਨਾਂ ਪਲੇਟਫਾਰਮ ਨੂੰ ਜੁਆਇਨ ਵੀ ਜ਼ਰੂਰ ਕਰੋ, ਸਬਸਕ੍ਰਾਈਬ ਵੀ ਜ਼ਰੂਰ ਕਰੋ, ਘੰਟੀ ਦਾ ਬਟਨ ਵੀ ਜ਼ਰੂਰ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚ ਸਕਣ। ਲੋ ਜੀ, ਅਪਡੇਟ ਪਾਕਿਸਤਾਨ ਚ ਹੁਣ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।